ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 17 ਮਈ 2019 3 ਜੇਠ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਗਲਫ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਲਾਈਵ ਸਟ੍ਰੀਮ ਤੁਸੀਂ 24 ਆਵਰਸ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਉਰਦੂ ਦਾ ਕਪਲੇਟ ਦੁਹਰਾਇਆ ਜਾਂਦਾ ਹੈ ਜੀ कि जब दिया रंज बुतों ने तो खुदा याद आया। जी ਜ਼ਾਹਰ ਹੈ ਕਿ ਬੁੱਤ ਪ੍ਰਸਤਾਂ ਜਾਂ ਬੁੱਤ ਪ੍ਰਸਤੀ ਦੇ ਉੱਤੇ ਕੀਤੀ ਹੋਈ ਗੱਲ ਹੈ ਕਿ ਵੀ ਜਿਹੜਾ ਬੁੱਤਾਂ ਦੇ ਸਾਹਮਣੇ ਖਲੋ ਕੇ ਮੰਗਦਾ ਹੈ, ਜਦੋਂ ਬੁੱਤਾਂ 'ਚੋਂ ਦੁੱਖ ਨਿਕਲਿਆ, ਰੰਜ ਨਿਕਲਿਆ, ਤਕਲੀਫ ਨਿਕਲੀ ਤੇ ਫਿਰ ਇਹ ਰਿਅਲਾਈਜ਼ ਹੋਇਆ ਵੀ ਨਹੀਂ, ਬੁੱਤ ਤਾਂ ਬੁੱਤ ਹੁੰਦੇ ਨੇ ਤੇ ਖੁਦਾ ਹੁੰਦਾ ਹੈ ਤੇ ਫਿਰ ਖੁਦਾ ਵੱਲ ਮੁੜੇ। ਜੀ ਜੋ ਹਾਲਾਤ ਸਾਡੇ ਉਸ ਖਿੱਤੇ ਦੇ ਇਸ ਵੇਲੇ ਬਣੇ ਹੋਏ ਨੇ, ਕੱਲਾ ਸਾਊਥ ਏਸ਼ੀਆ ਨਹੀਂ, ਇਸ ਦੇ ਵਿੱਚ ਸਾਊਥ ਚਾਈਨਾ ਸੀ ਔਰ ਸਮੁੰਦਰ ਦੇ ਨਾਲ ਜੁੜੇ ਹੋਏ ਬਾਕੀ ਵੀ ਜਿਹੜੇ ਮੁਲਕ, ਉਹ ਬੇਸ਼ੱਕ ਫਿਲੀਪੀਨਸ ਹੋਏ, ਜਾਪਾਨ ਹੋਏ, ਜਿਹੜੇ ਅਮਰੀਕਾ ਦੇ ਅਲਾਈ ਨੇ, ਔਰ ਚਾਈਨਾ ਦੇ ਖਿਲਾਫ ਜਿੱਥੇ ਵਪਾਰਕ ਇਸ ਵੇਲੇ ਚੱਲ ਰਿਹਾ ਆਪਸ ਦੇ ਵਿੱਚ ਇੱਕ ਟ੍ਰੇਡ ਵਾਰ ਹੀ, ਉੱਥੇ ਇਹ ਕੀ ਟਰਨ ਲਏਗਾ। ਪਰ ਇਹਦੇ ਨਾਲ ਜਿਹੜਾ ਸਭ ਤੋਂ ਅਹਿਮ ਫੈਕਟਰ ਈਰਾਨ ਨੂੰ ਵੀ ਨਾਲ ਜਿਵੇਂ ਅਮਰੀਕਾ ਨੇ ਰਗੜਨ ਦੇ ਥੱਲੇ, ਕਿਉਂਕਿ ਇਸ ਵੇਲੇ ਈਰਾਨ, ਚਾਈਨਾ ਔਰ ਰਸ਼ੀਆ, ਇਹਨਾਂ ਦੀ ਵੀ ਆਪਣੀ ਬੜੀ ਅੱਛੀ ਅੰਡਰਸਟੈਂਡਿੰਗ ਹੋਈ ਹੈ, ਰਹੀ ਹੈ। ਔਰ ਸੀਰੀਆ ਦੇ ਵਿੱਚ ਜਿਹੜੀ ਅਮਰੀਕਾ ਦੀ ਦਾਲ ਨਹੀਂ ਗਲੀ, ਉਸ ਦੇ ਵਿੱਚ ਵੀ ਰਸ਼ੀਆ ਈਰਾਨ ਦੇ ਨਾਲ ਖਲੋਤਾ, ਕਿਉਂਕਿ ਸੀਰੀਆ ਇੱਕੋ ਇੱਕ ਮੁਲਕ ਸੀ ਜਿੱਥੇ ਰਸ਼ੀਅਨ ਬੇਸ ਵੀ ਸੀ ਤੇ ਈਰਾਨ ਨੇ ਵੀ ਆਪਣੇ ਆਪ ਨੂੰ ਉੱਥੇ ਅਸਰਟ ਕੀਤਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਚਾਈਨਾ ਦੇ ਨਾਲ ਈਰਾਨ ਦਾ, ਕਿਉਂਕਿ ਚਾਈਨਾ ਦੀ ਆਪਣੀ ਐਨਰਜੀ ਲੋੜ ਇੰਨੀ ਜ਼ਿਆਦਾ ਹੈ ਕਿ ਉਸ ਨੂੰ ਜਿਹੜਾ ਦੂਸਰੀ ਮਾਰਕੀਟ 'ਚੋਂ ਉਹਨਾਂ ਆਇਲ, ਕਰੂਡ ਆਇਲ ਨਹੀਂ ਮਿਲਦਾ ਔਰ ਉਹ ਵੀ ਈਰਾਨ ਦਾ ਵੱਡਾ ਬਾਇਰ ਹੈ ਆਇਲ ਦਾ। ਇਸੇ ਤਰ੍ਹਾਂ ਟਰਕੀ ਜਿਹੜਾ ਇਹ ਵੀ ਇਰਾਨੀਅਨ ਆਇਲ ਦਾ ਵੱਡਾ ਬਾਇਰ ਹੈ ਔਰ ਇੰਡੀਆ ਵੀ ਉਸ ਦਾ ਇੱਕ ਕਾਫੀ ਵੱਡਾ ਹਿੱਸਾ 2 ਮਈ ਤੱਕ ਈਰਾਨ ਦੇ ਤੇਲ ਦੇ ਉੱਤੇ ਹੀ ਡਿਪੈਂਡ ਕਰਦਾ ਸੀ। ਪਰ ਕਿਉਂਕਿ ਅਮਰੀਕਾ ਦੀ ਇਸ ਵੇਲੇ ਪਾਲਿਸੀ, ਇਹਨਾਂ ਦੇ ਖਾਸ ਤੌਰ 'ਤੇ ਸਿਕਿਉਰਿਟੀ ਐਡਵਾਈਜ਼ਰ ਮਿਸਟਰ ਬੋਲਟਨ ਦੀ ਐਗਰੈਸਿਵ ਡਿਪਲੋਮੇਸੀ ਹੈ ਜਾਂ ਐਗਰੈਸਿਵ ਵਾਰ ਲਾਈਨ ਹੈ, ਇਹ ਤਾਂ ਆਉਣ ਵਾਲੇ ਹਾਲਾਤ ਹੀ ਦੱਸਣਗੇ। ਪਰ ਇਹਦੇ ਥੱਲੇ ਉਹਨਾਂ ਨੇ ਜਿੱਥੇ ਇੱਕ ਪਾਸੇ ਈਰਾਨ ਦਾ ਸ਼ਿਕੰਜਾ ਕੱਸਣ ਦੀ ਗੱਲ ਕੀਤੀ, ਉੱਥੇ ਚਾਈਨਾ ਦੇ ਨਾਲ ਵੀ ਸਿੱਧਾ ਪੰਗਾ ਔਰ ਜ਼ਾਹਰਾ ਤੌਰ ਦੇ ਉੱਤੇ ਮਿਡਲ ਈਸਟ ਦੇ ਵਿੱਚ ਅਮਰੀਕਾ ਦੇ ਉਹੀ ਅਲਾਈ, ਉਹ ਭਾਵੇਂ ਸਾਊਦੀ ਅਰੇਬੀਆ ਹੋਏ ਜਾਂ UAE ਹੋਏ, ਇਹ ਉਹਨਾਂ 'ਤੇ ਕਾਊਂਟ ਕਰਦੇ ਨੇ ਕਿ ਜੇ ਈਰਾਨ ਨੂੰ ਵੀ ਘੇਰਨਾ ਹੈ ਔਰ ਉੱਥੇ ਜਿਹੜੀ ਇਹਨਾਂ ਦੀ ਆਪਸੀ, ਜਿਸ ਨੂੰ ਤੁਸੀਂ ਸੈਕਟੇਰੀਅਨਿਜ਼ਮ ਇਸਲਾਮ 'ਚ ਕਹਿ ਲਓ, ਸੁੰਨੀ ਔਰ ਸ਼ੀਆ, ਜਿਨ੍ਹਾਂ ਦੀ ਥਿਓਲੋਜੀਕਲ ਹਿਸਟਰੀ 1400 ਸਾਲ ਪਹਿਲਾਂ ਖਲੀਫਿਆਂ ਦੇ ਪੀਰੀਅਡ ਦੇ ਨਾਲ ਜਾ ਕੇ ਜੁੜ ਜਾਂਦੀ ਹੈ ਔਰ ਇਮਾਮੀਅਤ ਨਾਲ ਦੀ। ਸੋ ਉਸ ਸਾਰੇ ਨੂੰ ਦੇਖਦਿਆਂ ਹੋਇਆਂ ਜਿਹੜਾ ਇੰਡੀਆ ਦਾ ਰੋਲ ਹੈ ਔਰ ਇਹਦੇ 'ਚ ਇੱਕ ਪਾਸੇ ਜਦੋਂ ਈਰਾਨ ਦਾ ਭਾਰਤ ਨਾਲ ਕਿਸ ਕਿਸਮ ਦਾ ਰਿਸ਼ਤਾ ਇਸ ਸਾਰੇ ਪੀਰੀਅਡ ਦੇ ਵਿੱਚ ਰਿਹਾ, ਜ਼ਾਹਰ ਹੈ ਕਿ ਈਰਾਨ ਜਿਨ੍ਹਾਂ ਦੀ ਇੱਕ ਆਪਣੀ ਸਿਵਲਾਈਜੇਸ਼ਨ ਹੈ 5-6 ਹਜ਼ਾਰ ਸਾਲ ਪੁਰਾਣੀ, ਉਹਨਾਂ ਦੀ ਆਪਣੀ ਫਾਰਸੀ ਜ਼ਬਾਨ ਪਰਸ਼ੀਅਨ ਜਿਹੜੀ ਕਿ ਬਹੁਤ ਡਿਵੈਲਪਡ ਕਲਾਸਿਕ ਲੈਂਗੁਏਜ, ਔਰ ਉਹਨਾਂ ਨੇ ਬਹੁਤ ਸਾਰੇ ਚੈਲੰਜਸ ਜਿਹੜੇ ਨੇ ਪਿਛਲੇ ਪੀਰੀਅਡ ਦੇ ਵਿੱਚ ਵੀ ਫੇਸ ਕੀਤੇ। ਖਾਸ ਤੌਰ 'ਤੇ
1979 ਦੇ ਵਿੱਚ ਜਦੋਂ ਆਇਤੁੱਲਾ ਖਮੀਨੀ ਲੰਬਾ ਵਕਤ 13-14 ਸਾਲ ਬਾਅਦ ਐਗਜ਼ਾਈਲ ਤੋਂ, ਜਿੱਥੇ ਕਿ ਉਹ ਫਰਾਂਸ ਔਰ ਦੂਸਰੇ ਥਾਵਾਂ ਤੇ ਰਿਹਾ, ਵਾਪਸ ਪਰਤਿਆ 1979 ਜਿਹਨੂੰ ਇਰਾਨੀਅਨ ਰੈਵੋਲੂਸ਼ਨ ਜਾਂ ਕ੍ਰਾਂਤੀ ਕਿਹਾ ਜਾਂਦਾ ਹੈ, ਸ਼ਾਹ ਆਫ ਈਰਾਨ ਦਾ ਤਖਤਾ ਪਲਟਿਆ ਔਰ ਉਸ ਦੇ ਨਾਲ ਹੀ ਜਿਹੜਾ ਇੱਕ ਨਵਾਂ ਜਿਹੜਾ ਈਰਾਨ ਦੀ ਆਈਡੀਓਲੋਜੀ ਜਿਹੜੀ ਉਹਨਾਂ ਦੇ ਕਹਿਣ ਮੁਤਾਬਕ ਇਸਲਾਮ ਤੇ ਆਧਾਰਿਤ ਹੈ, ਉਸ ਦੀ ਸ਼ੁਰੂਆਤ ਹੋਈ। ਜ਼ਾਹਰ ਹੈ ਕਿ ਉਹਦੇ ਵਿੱਚ ਤਬਦੀਲੀਆਂ ਵੀ ਹੋਈਆਂ। ਉਸ ਤੋਂ ਪਹਿਲਾਂ ਹੀ ਜਿਹੜੇ ਪਹਿਲੇ ਸਟੈਪ ਕੁਛ 1950s ਦੇ ਵਿੱਚ, ਅਰਲੀ 50s 'ਚ ਉਸ ਵੇਲੇ ਦੇ ਪ੍ਰੈਜ਼ੀਡੈਂਟ ਈਰਾਨ ਦੇ ਜਿਹੜਾ ਬੇਸ਼ੱਕ ਲੈਫਟਿਸਟ ਸੀ ਮਿਸਟਰ ਮੁਸੱਦਕ, ਉਹਨੇ ਲਏ ਸੀ ਨੈਸ਼ਨਲਾਈਜ਼ ਕਰਕੇ ਆਇਲ ਸੋਰਸਿਸ। ਸੋ ਈਰਾਨ ਦਾ ਵੱਡਾ ਜਿਹੜਾ ਰੈਵਨਿਊ ਹੈ ਦੁਨੀਆ ਦੇ ਵਿੱਚ ਉਹ ਆਇਲ ਤੋਂ ਹੀ ਜਨਰੇਟ ਹੁੰਦਾ ਹੈ। ਔਰ ਇਸ ਪੀਰੀਅਡ 'ਚ 1979 ਤੋਂ ਬਾਅਦ ਜਿਹੜਾ ਉਹਨਾਂ ਦੀ ਤਬਦੀਲੀ ਨੀਤੀ ਦੀ ਹੋਈ, ਅਮਰੀਕਨ ਹੌਸਟੇਜ ਲੈ ਲਏ ਉਹਨਾਂ ਨੇ, ਅਮਰੀਕਨ ਐਮਬੈਸੀ 'ਚ ਵੜ ਕੇ ਲੰਬਾ ਵਕਤ ਉਹ ਕ੍ਰਾਈਸਿਸ ਚੱਲਿਆ। ਜਿਮੀ ਕਾਰਟਰ ਦੀ ਪ੍ਰੈਜ਼ੀਡੈਂਸੀ ਉਹਦੇ 'ਚ ਖਤਮ ਹੋਈ, ਦੂਸਰੀ ਟਰਮ ਉਹਨੂੰ ਨਹੀਂ ਮਿਲ ਸਕੀ ਕਿਉਂਕਿ ਉਹਨਾਂ ਨੂੰ ਹੌਸਟੇਜ ਛਡਾਉਣ ਦਾ ਉਹਨਾਂ ਨੇ ਕੀਤਾ ਜੀ। ਫਿਰ ਬਹੁਤ ਸਾਰੀਆਂ ਸੈਂਕਸ਼ਨਸ ਆ ਗਈਆਂ ਈਰਾਨ ਦੇ ਉੱਤੇ, ਪਾਬੰਦੀਆਂ UN ਦੇ ਥੱਲੇ, ਯੂਰਪੀਅਨ ਯੂਨੀਅਨ ਦੇ ਥੱਲੇ, ਔਰ ਉਸ ਸਾਰੇ ਨੂੰ ਵੀ ਈਰਾਨ ਨੇ ਸਰਵਾਈਵ ਕੀਤਾ ਕਿਉਂਕਿ ਕਿਸੇ ਨਾ ਕਿਸੇ ਬਹਾਨੇ ਨਾਲ ਜਾਂ ਹਵਾਲੇ ਨਾਲ ਈਰਾਨ ਆਪਣਾ ਕਰੂਡ ਆਇਲ ਵੇਚ-ਵੂਚ ਲੈਂਦਾ ਸੀ ਔਰ ਉਸ ਦੇ ਥੱਲੇ ਉਹਨਾਂ ਦਾ ਜਿਹੜੀ ਹੈ ਇਕਨੋਮੀ, ਉਹ ਇਹਦੇ ਬਾਵਜੂਦ ਕਿ ਅਮਰੀਕਨ ਸੈਂਕਸ਼ਨ ਸੀ, ਕਿੰਨੇ $100 ਬਿਲੀਅਨ ਜਿਹੜੇ ਸ਼ਾਹ ਆਫ ਈਰਾਨ ਦੇ ਵੇਲੇ ਜਾਂ ਈਰਾਨ ਦੇ ਆਪਣੇ ਇਹਨਾਂ ਦੇ ਅਮਰੀਕਨ ਬੈਂਕਾਂ 'ਚ ਸਨ ਜਾਂ ਹੋਰ ਥਾਵਾਂ ਤੇ, ਉਹ ਸਾਰੇ ਕਨਫਿਸਕੇਟ ਹੋ ਗਏ, ਜ਼ਬਤ ਹੋ ਗਏ, ਪਰ ਈਰਾਨ ਨੇ ਸਰਵਾਈਵ ਕੀਤਾ। ਔਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਇੱਕਦਮ ਬਾਅਦ ਈਰਾਨ ਇਰਾਕ ਵਾਰ ਜਿਹੜੀ ਕਿ ਅਗਲੇ ਫਿਰ 8-10 ਸਾਲ ਚੱਲੀ, ਜਿਹੜੀ ਇਹਨਾਂ ਨੇ ਵੈਸਟਰਨ ਪਾਵਰਸ ਨੇ ਥੋਪੀ, ਈਰਾਨ ਨੂੰ ਉੱਧਰ ਉਲਝਾ ਲਿਆ ਤਾਂ ਕਿ ਇਸਲਾਮਿਕ ਵਰਲਡ ਦੇ ਵਿੱਚ ਜਿਹੜੀ ਇਹਨਾਂ ਨੇ ਆਪਣੀ ਲੌਬੀ ਜਾਂ ਆਪਣੇ ਬੱਚੇ ਜਮੂਰੇ ਖੜੇ ਕੀਤੇ ਹੋਏ ਨੇ, ਜਿਨ੍ਹਾਂ ਰਾਹੀਂ ਇਹਨਾਂ ਦੇ ਫਾਈਨੈਂਸ਼ੀਅਲ ਇੰਟਰਸਟ ਪੂਰੇ ਹੁੰਦੇ ਨੇ, ਉਹ ਜਿਹੜੇ ਨੇ ਉਹ ਲੋਕ ਉਹਨਾਂ ਨੂੰ ਨਾ ਹਟਾ ਦੇਣ। ਸੋ ਉਹ ਇੱਕ ਬੜੀ ਮਾਰੂ ਜੰਗ ਸੀ, ਕੈਮੀਕਲ ਵੈਪਨ ਯੂਜ਼ ਕੀਤੇ ਇਰਾਕ ਨੇ। ਸਦਾਮ ਹੁਸੈਨ ਉਦੋਂ ਇਹਨਾਂ ਦਾ ਬਲੂ ਆਈਡ ਬॉय ਸੀ, ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਉਹਨੂੰ ਕਿਵੇਂ ਹਿਊਮਿਲੇਟ ਕਰਕੇ ਮਾਰਿਆ। ਸੋ ਉਸ ਸਾਰੇ ਪੀਰੀਅਡ ਤੋਂ ਬਾਅਦ ਓਬਾਮਾ ਐਡਮਿਨਿਸਟ੍ਰੇਸ਼ਨ ਇੱਕ ਐਸਾ ਸੀ ਜਿਨ੍ਹਾਂ ਨੇ ਦੋ ਚੰਗੇ ਕੰਮ ਫੋਰਨ ਪਾਲਿਸੀ ਦੇ ਹਵਾਲੇ ਨਾਲ ਕੀਤੇ। ਇੱਕ ਕਿਊਬਾ ਦੇ ਨਾਲ ਜਿਹੜੀ ਅੱਧੀ ਸਦੀ ਦੀ ਰਿਲੇਸ਼ਨਸ਼ਿਪ ਸੀ, ਉਸ ਨੂੰ ਜਿਹੜਾ ਉਹ ਵਾਪਸ ਲਿਆਂਦਾ, ਟੁੱਟਿਆ ਹੋਇਆ ਜਿਹੜਾ ਸਬੰਧ ਸੀ। ਔਰ ਈਰਾਨ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਜਿਹਦੇ ਯੂਰਪੀਅਨ ਕੰਟਰੀਜ਼ ਵੀ ਇਨਵੋਲਵ ਹੋਈਆਂ, ਡੀਲ ਹੋਈ, ਕਿਸੇ ਹੱਦ ਤੱਕ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਦੇ ਉੱਤੇ ਕੈਪ ਲੱਗਣ ਦੀ ਗੱਲ ਹੋਈ ਔਰ ਉਸ ਦੇ ਉੱਤੇ ਸੈਂਕਸ਼ਨਸ ਘਟਣ ਦੀ ਗੱਲ ਹੋਈ। ਔਰ ਈਰਾਨ ਉਹ ਲੱਗਦਾ ਸੀ ਕਿ ਵਾਪਸ ਜਿਹੜੀ ਇੰਟਰਨੈਸ਼ਨਲ ਮੁੱਖ ਧਾਰਾ ਹੈ ਜਿਸ ਦੇ ਵਿੱਚ ਈਰਾਨ ਦਾ ਉਸ ਖਿੱਤੇ ਦੇ ਵਿੱਚ, ਗਲਫ ਦੇ ਵਿੱਚ, ਪਰਸ਼ੀਅਨ ਗਲਫ 'ਚ ਇੱਕ ਵੱਡਾ ਰੋਲ ਹੈ, ਉਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਔਰ ਇਸ ਸਾਰੇ ਪੀਰੀਅਡ 'ਚ ਸੈਂਕਸ਼ਨਸ ਦੇ ਬਾਵਜੂਦ ਔਰ ਇਸ ਸਾਰੇ ਦੇ ਜੇ ਇਰਾਕ ਨੂੰ ਸਦਾਮ ਹੁਸੈਨ ਨੂੰ ਹਟਾਉਣ ਤੋਂ ਬਾਅਦ ਉਹਦਾ ਕਿਸੇ ਨੇ ਸਭ ਤੋਂ ਜ਼ਿਆਦਾ ਫਾਇਦਾ ਕਿਸੇ ਨੂੰ ਹੋਇਆ ਪੋਲੀਟੀਕਲੀ ਵੀ, ਔਰ ਜਿਹਨੂੰ ਕਹਿੰਦੇ ਨੇ ਕਿ ਸਰਕਲ ਆਫ ਇਨਫਲੂਐਂਸ ਵਧਿਆ ਪ੍ਰਭਾਵ ਦਾ, ਉਹ ਈਰਾਨ ਸੀ। ਉਹ ਹਿਜ਼ਬੁੱਲਾ ਹੋਏ, ਉਹ ਵੀ ਉਹਨਾਂ ਦੇ ਲਈ, ਲਬਨਾਨ 'ਚ ਵੀ ਉਹਨਾਂ ਦੀ ਪ੍ਰੈਜ਼ੈਂਸ ਹੋਈ, ਵੈਸਟ ਬੈਂਕ ਗਾਜ਼ਾ 'ਚ ਹੈ ਹੀ ਸੀ। ਈਰਾਨ ਸ਼ੀਆ ਮੁਲਕ ਹੈ ਔਰ ਇਰਾਕ ਦੇ ਵਿੱਚ ਜਦੋਂ ਇਹਨਾਂ ਨੇ ਡੈਮੋਕ੍ਰੇਸੀ ਲਿਆਂਦੀ, ਜ਼ਾਹਰ ਹੈ ਲਗਭਗ 55% ਪਾਪੂਲੇਸ਼ਨ ਜਿਹੜੀ ਇਰਾਕ ਦੀ ਉਹ ਵੀ ਸ਼ੀਆ, ਉੱਥੇ ਵੀ ਇੱਕ ਫਰੈਂਡਲੀ ਜਾਂ ਐਟਲੀਸਟ ਹੋਸਟਾਈਲ ਰਜੀਮ ਨਹੀਂ ਸੀ, ਉਹ ਬਣਿਆ। ਸੋ ਇਸ ਸਾਰੇ ਨੇ ਅਮਰੀਕਾ ਨੂੰ ਹੋਰ ਵੀ ਕੀਤਾ ਇਰਕ ਕੇ ਵੀ ਅਸੀਂ ਤਾਂ ਨੱਕ ਵੱਢਣਾ ਸੀ, ਇਹ ਤਾਂ ਨੱਥ ਆ ਗਈ ਨੱਕ ਦੇ ਵਿੱਚ। ਤੇ ਇਹਨਾਂ ਨੇ ਫਿਰ ਜਿਸ ਕਿਸਮ ਦਾ ਖਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਯਕ ਤਰਫਾ ਜਿਹੜਾ ਈਵਨ ਯੂਰਪੀਅਨ ਕੰਟਰੀਜ਼ ਨੂੰ ਜਾਂ UN ਨੂੰ ਵੀ ਇਗਨੋਰ ਕਰਕੇ ਜਿਸ ਕਿਸਮ ਦਾ ਈਰਾਨ ਦੇ ਖਿਲਾਫ ਸੈਂਕਸ਼ਨਸ ਲਾਈਨ ਰੱਖੀ ਔਰ ਉਹਦੇ 'ਚ ਜਿਹੜੀਆਂ 6-7 ਕੰਟਰੀਜ਼ ਈਰਾਨ ਤੋਂ ਆਇਲ ਲੈ ਰਹੀਆਂ ਸੀ, ਜਿਨ੍ਹਾਂ ਨੂੰ ਇੱਕ ਸਟੇਜ ਤੇ ਥੋੜ੍ਹਾ ਜਿਹਾ ਉਹਨਾਂ ਨੇ ਜਿਹਨੂੰ ਕਹਿ ਲਓ ਕਿ ਵੀ ਕੰਸੈਸ਼ਨ ਪੀਰੀਅਡ ਵੀ ਦਿੱਤਾ ਸੀ। ਉਹਨਾਂ ਨੇ ਕਿਹਾ ਜੀ 2 ਮਈ ਤੋਂ ਜਿਹੜਾ ਕੋਈ ਵੀ ਜਿਹੜਾ ਇਰਾਨੀਅਨ ਸਟੱਫ ਖਰੀਦੇਗਾ ਉਸ ਦੇ ਉੱਤੇ ਜਿਹੜੀਆਂ ਨੇ ਅਸੀਂ ਅਮਰੀਕਾ ਉਸ ਦਾ ਉੱਤੇ ਸਖਤ ਕਾਰਵਾਈ ਕਰੇਗਾ, ਵਪਾਰਕ ਕਾਊਂਟਰ ਸੈਂਕਸ਼ਨਸ ਦਿਸ ਦੈਟ। ਉਹਨਾਂ ਦੇ ਵਿੱਚ ਚਾਈਨਾ ਵੀ ਸੀ, ਟਰਕੀ ਵੀ ਸੀ, ਇੰਡੀਆ ਵੀ ਸੀ, ਜਾਪਾਨ ਵੀ ਸੀ, ਸਾਊਥ ਕੋਰੀਆ ਵੀ ਸੀ। ਔਰ ਸਭ ਤੋਂ ਜ਼ਿਆਦਾ ਜਿਹੜਾ ਉਹ ਇਹ 3 ਮੁਲਕ ਜਿਹੜੇ ਨੇ ਚਾਈਨਾ ਔਰ ਟਰਕੀ ਔਰ ਇੰਡੀਆ ਇਹੀ ਲੈਂਦੇ ਸੀ। ਔਰ ਜ਼ਾਹਰ ਹੈ ਕਿ ਚਾਈਨਾ ਔਰ ਟਰਕੀ ਨੇ ਅਜੇ ਤੱਕ ਵੀ ਦੇ ਹੈਵ ਨਾਟ ਬਲਿੰਕਡ, ਉਹਨਾਂ ਨੇ ਕੋਈ ਅੱਖ ਨਹੀਂ ਚਮਕੀ ਹੈ ਵੀ ਉਹ ਅਮਰੀਕਾ ਦੇ
ਹੁਣ ਰਾਤ ਚੀਨ ਨੇ ਈਵਨ ਟ੍ਰੇਡ ਮਾਮਲੇ 'ਚ ਵੀ ਅਮਰੀਕਾ ਨੂੰ ਇਹ ਕਿਹਾ ਹੈ ਕਿ ਵੀ ਬੰਦਿਆਂ ਦੀ ਤਰ੍ਹਾਂ ਬਿਹੇਵ ਕਰੋ, ਅਸੀਂ ਕਿਸੇ ਪ੍ਰੈਸ਼ਰ ਨੂੰ ਨਹੀਂ ਮੰਨਦੇ। ਪਰ ਹੁਣ ਅਸੀਂ ਜੇ ਇੰਡੀਆ ਈਰਾਨ ਰਿਲੇਸ਼ਨਸ਼ਿਪ ਦੇਖੀਏ ਕਿ ਵੀ ਇਸ ਸਾਰੇ ਪੀਰੀਅਡ ਦੇ ਵਿੱਚ, ਕਿਉਂਕਿ ਪਾਕਿਸਤਾਨ ਦੇ ਨਾਲ ਵੀ ਥੋੜ੍ਹਾ ਬਹੁਤ ਈਰਾਨ ਦਾ ਟਿਫ ਆਫ, ਕਿਉਂਕਿ ਬਲੋਚਿਸਤਾਨ ਦੇ ਖਿੱਤੇ 'ਚ ਕਿਵੇਂ ਜਿਹੜੀ ਹੈ ਇੰਡੀਅਨ ਏਜੰਸੀਆਂ ਰਾਅ ਔਰ ਦੂਸਰੀਆਂ ਉੱਥੇ ਹਿੰਸਾ ਕਰਵਾਉਂਦੀਆਂ ਨੇ, ਔਰ ਈਰਾਨ ਦਾ ਜਿਹੜਾ ਖਿੱਤਾ ਬਲੋਚਿਸਤਾਨ ਦੇ ਨਾਲ ਲੱਗਦਾ ਉੱਥੇ ਵੀ ਇੰਡੀਅਨ ਕੌਂਸੂਲੇਟ ਖੁੱਲ੍ਹੇ, ਉਹਨਾਂ 'ਚੋਂ ਕਿਵੇਂ ਰਾਅ ਆਪਰੇਟ ਕਰਦੀ ਹੈ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਮਾਮਲੇ 'ਚ, ਕਿਉਂਕਿ ਅਫਗਾਨਿਸਤਾਨ ਦਾ ਬਾਰਡਰ ਵੀ ਈਰਾਨ ਨਾਲ ਲੱਗਦਾ ਹੈ ਔਰ ਜ਼ਾਹਰ ਹੈ ਪਾਕਿਸਤਾਨ ਦਾ ਜ਼ਿਆਦਾ ਲੱਗਦਾ ਔਰ ਪਾਕਿਸਤਾਨ ਦਾ ਮਚ ਮੋਰ ਐਟ ਸਟੇਕ ਹੈ। ਸੋ ਈਰਾਨ ਉੱਥੇ ਵੀ ਆਪਣੇ ਇੰਟਰਸਟ ਵਾਚ ਕਰਨ ਦੇ ਲਈ ਪਾਕਿਸਤਾਨ ਦੀ ਬਜਾਏ ਥੋੜ੍ਹਾ ਬਹੁਤ ਇੰਡੀਆ ਔਰ ਇਹਨਾਂ ਦੇ ਨਾਲ ਕੁਰਬਤ ਰੱਖਣ ਦੀ ਲਾਈਨ ਰੱਖੀ। ਔਰ ਸਭ ਤੋਂ ਖਤਰਨਾਕ ਪਾਰਟ ਜਿਹੜਾ ਖਾਸ ਤੌਰ 'ਤੇ ਪਾਕਿਸਤਾਨ ਦੇ ਹਵਾਲੇ ਨਾਲ ਸੀ ਕਿ ਜੀ ਉਹ ਇੰਨੇ ਬਿਲੀਅਨ ਡਾਲਰ ਦੇ ਨਾਲ ਚਾਬਹਾਰ ਜਿਹੜਾ ਮੈਮੋ ਆਫ ਅੰਡਰਸਟੈਂਡਿੰਗ ਤਿੰਨਾਂ ਮੁਲਕਾਂ ਨੇ, ਜਿਨ੍ਹਾਂ ਦੇ ਵਿੱਚ ਈਰਾਨ, ਇੰਡੀਆ ਔਰ ਅਫਗਾਨਿਸਤਾਨ, ਉਹਨਾਂ ਨੇ ਪਿਛਲੇ ਸਾਲਾਂ 'ਚ ਸਾਈਨ ਕੀਤਾ ਚਾਬਹਾਰ ਦੇ ਹਵਾਲੇ ਨਾਲ ਕਿ ਜੀ ਇੰਨੇ ਬਿਲੀਅਨ ਡਾਲਰ, ਔਰ ਇਹ ਜਿਹੜਾ ਪਾਕਿਸਤਾਨ ਨੂੰ ਬਾਈਪਾਸ ਕਰਕੇ ਜਿਹੜਾ ਟ੍ਰੇਡ ਹੈ ਉਹ ਚਾਬਹਾਰ ਰਾਹੀਂ ਹੋਏਗਾ, ਚਾਬਹਾਰ ਤੋਂ ਅਫਗਾਨਿਸਤਾਨ ਨੂੰ ਵੀ ਜਾਏਗਾ ਔਰ ਉਹਦੇ ਨਾਲ ਉਹ ਅੱਗੋਂ ਟਰਕੀ ਔਰ ਰਸ਼ੀਆ ਔਰ ਯੂਰਪ ਦੀ ਲਾਈਨ। ਹੁਣ ਜ਼ਾਹਰ ਹੈ ਕਿ ਇਸ ਸਾਰੇ 'ਚ ਹਾਲਾਂਕਿ ਇਹਦਾ ਇੱਕ ਦੋ ਵਾਰ ਐਸਾ ਹੋਇਆ ਵੀ ਅਮਰੀਕਾ ਨੇ 2 ਇੰਡੀਅਨ ਕੰਪਨੀਜ਼ ਨੂੰ ਵੀ ਜਿਹੜੀਆਂ ਉਹਨਾਂ 'ਤੇ ਬੈਨ ਲਾਇਆ, ਜਿਹੜੇ ਈਰਾਨ ਨਾਲ ਬਿਜ਼ਨਸ ਕਰਦੀਆਂ ਸੀ। ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਹੋਏਗੀ। ਔਰ ਉਹ ਮੈਨੂੰ ਇਹ ਲੱਗਦਾ ਕਿ ਈਵਨ ਇਹ ਜਿਹੜਾ ਈਰਾਨ ਦਾ ਨਿਊਕਲੀਅਰ ਜੋ ਵੀ ਡਿਵੈਲਪ ਹੋਇਆ ਜਾਂ ਹੋਇਆ ਹੋਏਗਾ ਜਾਂ ਬਿਲਟ ਹੋਇਆ, ਉਹਦੇ 'ਚ ਵੀ ਇੰਡੀਆ ਔਰ ਇੰਡੀਅਨ ਗਵਰਨਮੈਂਟ, ਇੰਡੀਅਨ ਕੰਪਨੀਆਂ ਦਾ ਹੱਥ ਹੋਏਗਾ। ਇਹਦੀ ਅੰਡਰਲਾਈਨ ਗੱਲ ਹੁੰਦੀ ਹੈ, ਕਦੇ ਖੁੱਲ੍ਹ ਕੇ ਕਿਸੇ ਨੇ ਚਾਰਜ ਨਹੀਂ ਲਾਇਆ। ਅਦਰਵਾਈਜ਼ ਈਰਾਨ ਦਾ ਜਿਹੜਾ ਸਭ ਤੋਂ ਜ਼ਿਆਦਾ ਡਿਪੈਂਡੈਂਸ ਇੰਡੀਆ ਨਾਲ ਰਹੀ ਸਮੇਂ-ਸਮੇਂ, ਕਿਉਂਕਿ ਥੋੜ੍ਹਾ ਬਹੁਤ ਇਨਸਿਕਿਉਰਿਟੀ ਦੋਨੋਂ ਪਾਸੇ ਹੁੰਦੀ ਹੈ। ਈਰਾਨ ਔਰ ਪਾਕਿਸਤਾਨ ਦੇ ਰਿਲੇਸ਼ਨਸ਼ਿਪ 'ਚ ਵੀ ਥੋੜ੍ਹੀ ਬਹੁਤ ਖਟਾਸ ਕਦੇ ਆਈ, ਉਹਦਾ ਵੀ ਫਾਇਦਾ ਇੰਡੀਆ ਚੁੱਕਦਾ ਸੀ ਔਰ ਈਰਾਨ ਵੀ ਇਹ ਸਮਝਦਾ ਸੀ ਕਿ ਜੀ ਅਸੀਂ ਇੱਕੋ ਵੇਲੇ ਜਿਹੜਾ ਉਹ ਸਾਰਿਆਂ ਨੂੰ ਜਿਹੜਾ, ਔਰ ਕਿਉਂਕਿ ਇੰਡੀਆ ਔਰ ਰਸ਼ੀਆ ਦੀ ਰਿਲੇਸ਼ਨਸ਼ਿਪ ਚੰਗੀ ਸੀ, ਈਰਾਨ ਦੇ ਅਗੇਂਸਟ ਅਮਰੀਕਾ ਰਿਹਾ। ਹਾਲਾਂਕਿ ਖਮੀਨੀ ਨੇ ਅਮਰੀਕਾ ਔਰ ਸੋਵੀਅਤ ਯੂਨੀਅਨ ਦੋਨਾਂ ਨੂੰ ਵੀ ਕਹਿੰਦਾ ਸੀ ਇੱਕ ਬੜਾ ਸ਼ੈਤਾਨ, ਇੱਕ ਛੋਟਾ ਸ਼ੈਤਾਨ। ਪਰ ਕੁਝ ਸਮਾਂ ਪਾ ਕੇ ਰਸ਼ੀਆ ਨਾਲ ਈਰਾਨ ਦੀ ਰਿਲੇਸ਼ਨਸ਼ਿਪ ਇੰਪਰੂਵ ਹੋਈ ਔਰ ਰਸ਼ੀਆ ਔਰ ਇੰਡੀਆ ਦੀ ਰਿਲੇਸ਼ਨਸ਼ਿਪ ਟ੍ਰੈਡੀਸ਼ਨਲੀ ਡਿਫੈਂਸ, ਮਿਲਟਰੀ ਔਰ ਦੂਸਰੇ ਦੇ ਹਵਾਲੇ ਨਾਲ ਰਹੀ। ਸੋ ਇਹਨਾਂ ਸਾਰਿਆਂ 'ਚੋਂ ਈਰਾਨ ਦਾ ਟਰਸਟ ਕਾਫੀ ਵੱਧਦਾ ਗਿਆ, ਇੰਡੀਆ ਦੀ ਇਨਵੈਸਟਮੈਂਟ ਵੀ, ਔਰ ਖ਼ਾਸ ਤੌਰ 'ਤੇ ਉਹਨਾਂ ਨੇ ਈਵਨ ਇਹ ਵੀ ਕਿਹਾ ਜੀ ਤੁਸੀਂ ਜਿਵੇਂ ਰਸ਼ੀਆ ਦੇ ਨਾਲ ਉਹਨਾਂ ਦੀ ਕਰੰਸੀ ਰੂਬਲ 'ਚ ਡੀਲ ਕਰ ਦਿਓ, ਸਾਡੇ ਨਾਲ ਤੁਸੀਂ ਸਾਡਾ ਇਰਾਨੀਅਨ ਰੂਪੀ ਜਾਂ ਇੰਡੀਅਨ ਰੂਪੀ ਡਾਲਰ 'ਚ ਟ੍ਰੇਡ ਕਰਨ ਦੀ ਲੋੜ ਨਹੀਂ। ਹੁਣ ਜ਼ਾਹਰ ਹੈ ਕਿ ਈਰਾਨ ਨੇ ਜਿਵੇਂ ਇੱਕ ਦੋਸਤ ਦੇ ਨਾਤੇ ਇੰਡੀਆ ਦੇ ਉੱਤੇ ਟਰਸਟ ਵੀ ਕੀਤਾ, ਉਹਨਾਂ ਦੀ ਜ਼ਾਹਰ ਹੈ ਮਦਦ ਵੀ ਕੀਤੀ ਸਮੇਂ-ਸਮੇਂ। ਲੇਕਿਨ ਇਹਦੇ ਬਾਵਜੂਦ ਜਦੋਂ ਹੁਣ ਜਿਵੇਂ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਕਿ ਅਸਲ 'ਚ ਦੋਸਤ ਉਹ ਹੁੰਦਾ ਜਿਹੜਾ ਲੋੜ ਵੇਲੇ ਤੁਹਾਡੇ ਕੰਮ ਆਏ। ਹੁਣ ਅਮਰੀਕਾ ਦੀ ਘੁਰਕੀ ਸਾਰਿਆਂ ਨੂੰ ਵੱਜੀ ਹੈ, ਨਾ ਤਾਂ ਚਾਈਨਾ ਨੇ ਬਲਿੰਕ ਕੀਤਾ, ਨਾ ਟਰਕੀ ਨੇ ਕੀਤਾ। ਇੰਡੀਆ ਨੇ 2 ਮਈ ਤੋਂ ਜਿਹੜਾ ਇਰਾਨੀਅਨ ਕਰੂਡ ਆਇਲ ਦੀ ਸਪਲਾਈ ਬੰਦ ਕਰ ਦਿੱਤੀ। ਹੁਣ ਈਰਾਨ ਦੇ ਲਈ ਇਹ ਇੱਕ ਵੱਡਾ ਸ਼ੌਕ ਸੀ ਔਰ ਇਸ ਮੁੱਦੇ ਦੇ ਉੱਤੇ ਹੀ ਅਸੀਂ ਅੱਜ ਗੱਲ ਕਰਨੀ ਹੈ। ਥੋੜਾ ਬਹੁਤ ਉਹਦਾ ਮੈਂ ਰੈਫਰੈਂਸਿਸ ਦੇ ਵੀ ਦਿੱਤੇ ਨੇ। ਔਰ ਮਿਸਟਰ M.K. ਭੱਦਰ ਕੁਮਾਰ ਇੱਕ ਬੜੇ ਡਿਸਟਿੰਗੁਇਸ਼ਡ ਇੰਡੀਆ ਦੇ ਐਂਬੈਸਡਰ ਰਹੇ ਨੇ, ਲੇਕਿਨ ਇਹਨਾਂ ਦਾ ਲਿਖਣ ਅੰਦਾਜ਼ ਔਰ ਖਾਸ ਤੌਰ 'ਤੇ ਫੋਰਨ ਪਾਲਿਸੀ ਦੇ ਉੱਤੇ ਬੜੀ ਬੇਬਾਕ ਲਿਖਤ ਹੁੰਦੀ ਹੈ। ਔਰ ਈਰਾਨ ਦੀ ਇੱਕ ਪਬਲੀਕੇਸ਼ਨ ਹੈ ਦਾ ਇਰਾਨੀਅਨ, ਉਸ ਦੇ ਵਿੱਚ ਅੱਜ ਮਿਸਟਰ ਭੱਦਰ ਕੁਮਾਰ ਦਾ ਇੱਕ ਆਰਟੀਕਲ ਛਪਿਆ ਹੈ, ਇੰਡੀਆਜ਼ ਬਿਟਰੇਅਲ ਆਫ ਈਰਾਨ ਇਜ਼ ਓਨਲੀ ਦਾ ਬਿਗਨਿੰਗ। ਇਹ ਉਹਦਾ ਸਿਰਲੇਖ ਹੈ, ਹੈਡਲਾਈਨ ਹੈ ਕਿ ਇਹ ਜਿਹੜੀ ਭਾਰਤ ਨੇ ਬਿਟਰੇ ਕੀਤਾ, ਗੱਦਾਰੀ ਕੀਤੀ ਹੈ ਈਰਾਨ ਦੇ ਨਾਲ, ਇਹ ਤਾਂ ਅਜੇ ਸ਼ੁਰੂਆਤ ਹੈ। ਔਰ ਇਸ ਸਾਰੇ 'ਚੋਂ ਕਿਉਂਕਿ ਇਹ ਇਸ਼ੂ ਕਾਫੀ ਇਸ ਵੇਲੇ ਅਮਰੀਕਾ ਦੀ ਉੱਥੇ ਜਾ ਕੇ ਜਿਸ ਕਿਸਮ ਦਾ ਚੱਲ ਰਿਹਾ ਇੱਕ ਖਿੱਚੋਤਾਣ ਦਾ ਮਾਹੌਲ ਬਣਿਆ ਹੋਇਆ ਹੈ, ਇਹ ਲਿਖਤ ਮੈਨੂੰ ਕਾਫੀ ਅਹਿਮ ਲੱਗੀ। ਔਰ ਅਕਸਰ ਅਸੀਂ ਫਰਾਈਡੇ ਦੇ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਹਿਸਟੋਰੀਕਲ ਪਰਸਪੈਕਟਿਵ ਦੀ ਗੱਲ ਹੋਏ। ਸੋ ਇਹ ਹਿਸਟੋਰੀਕਲ ਵੀ ਹੈ ਜਿੰਨਾ ਕਿ ਮੈਂ ਡਿਸਕਸ ਕੀਤਾ, ਪਲੱਸ
ਇਹ ਕਰੰਟ ਦੇ ਵਿੱਚ ਜੋ ਚੱਲ ਰਹੀਆਂ ਚੇਂਜਸ ਨੇ, ਤਬਦੀਲੀਆਂ ਨੇ, ਔਰ ਇਸ ਸਾਰੇ ਦੇ ਨਾਲ ਮੈਂ ਇਹ ਵੀ ਦੱਸਦੇ ਹਾਂ ਕਿ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਕਿ ਯੂਕੇ ਦੇ ਸਿਟੀਜ਼ਨ ਨੇ, ਯੂਨਾਈਟਿਡ ਨੇਸ਼ਨਸ 'ਚੋਂ ਐਡਵਾਈਜ਼ਰ ਵੀ ਨੇ ਖਾਸ ਤੌਰ ਤੇ ਜੈਨੋਸਾਈਡ ਦੇ ਮੁੱਦੇ ਤੇ, ਉਹ ਅੱਜ ਸਾਡੇ ਸਟੂਡੀਓ 'ਚ ਆਏ ਹੋਏ ਨੇ ਜੀ। ਔਰ ਜਿਹੜੀ ਪੈਨਲ ਡਿਸਕਸ਼ਨ ਅਕਸਰ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਸਲੀਮ ਮਲਕ ਸਾਹਿਬ ਨਾਲ ਕਰਦੇ ਹਾਂ, ਜੀ। ਅੱਜ ਡਾਕਟਰ ਆਈਕੇ ਚੀਮਾ ਦੇ ਨਾਲ ਜਿਹੜਾ ਜੋ 9:30 ਤੋਂ 10:30 1 ਘੰਟੇ ਦੀ ਪੈਨਲ ਡਿਸਕਸ਼ਨ ਹੋਏਗੀ। ਉਹਦੇ 'ਚ ਵੀ ਡਿਫਰੈਂਟ ਇਸ਼ੂਜ਼ ਹੋਣਗੇ ਕਿਉਂਕਿ ਕੱਲ ਜਿਹੜਾ ਸਿੰਘ ਸਭਾ ਕਾਰਟਰੇਟ ਔਰ ਦਸ਼ਮੇਸ਼ ਦਰਬਾਰ ਕਾਰਟਰੇਟ ਦੋਨੋਂ ਗੁਰਦੁਆਰਾ ਸਾਹਿਬਾਨ ਵੱਲੋਂ ਜਿਹੜੀ ਸਿੱਖ ਡੇ ਪੈਰੇਡ ਹੈ ਉਹ ਕਾਰਟਰੇਟ ਦੇ ਵਿੱਚ ਹੈ ਨਿਊ ਜਰਸੀ, ਜਿਨ੍ਹਾਂ ਦੇ ਸੱਦੇ ਦੇ ਉੱਤੇ ਡਾਕਟਰ ਚੀਮਾ ਆਏ ਨੇ। ਅਸੀਂ ਵੀ ਉਹਦੇ 'ਚ ਪਾਰਟਿਸਿਪੇਟ ਕਰਾਂਗੇ। ਪਰ ਅਸੀਂ ਇਹ ਦੱਸਦੇ ਹੀ ਹੈ ਕਿ ਨੂਨ ਪੀਰੀਅਡ 11 11:30 ਦੇ ਕਰੀਬ ਹੁੰਦਾ ਹੈ। TV 84 ਵੱਲੋਂ ਉਸ ਪੈਰੇਡ ਦਾ ਵੀ ਜਿਹੜਾ ਉਹ ਲਾਈਵ ਟੈਲੀਕਾਸਟ ਉਹਨੂੰ ਕੀਤਾ ਜਾਏਗਾ। ਸੋ ਅੱਜ ਵੀ 9:30 ਤੋਂ 10:30 ਵਾਲੀ ਪੈਨਲ ਡਿਸਕਸ਼ਨ 'ਚ ਜਿਹੜਾ ਉਸ ਦੇ ਨਾਲ ਟਿਊਨ ਇਨ ਰਹੋ। ਹੁਣ ਇਸ ਆਰਟੀਕਲ 'ਚ ਜਿਹੜਾ ਖਾਸ ਤੌਰ ਤੇ ਇਹਦਾ ਵਿਸ਼ਾ ਵੀ ਬਣਿਆ ਕਿ ਅਸੀਂ ਦੇਖਿਆ ਕਿ ਵੀ ਕਿਵੇਂ 14 ਮਈ ਨੂੰ ਈਰਾਨ ਦੇ ਫੋਰਨ ਮਿਨਿਸਟਰ ਮਿਸਟਰ ਮੁਹੰਮਦ ਜਾਵੇਦ ਜ਼ਰੀਫ ਇੱਕਦਮ ਦਿੱਲੀ ਆਏ। ਹੁਣ ਜ਼ਾਹਿਰ ਹੈ ਕਿ ਵੀ ਇਹ ਇੱਕ ਸ਼ੌਕਿੰਗ ਗੱਲ ਸੀ ਵੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਈਰਾਨ ਇੰਡੀਆ ਜਿਹੜਾ ਬਿਟਰੇ ਨਹੀਂ ਕਰੇਗਾ। ਉਹਨਾਂ ਨੇ ਸਾਰੀਆਂ ਇੰਡੀਆ ਨੂੰ ਜਦੋਂ ਇਹ ਕਹਿ ਦਿੱਤਾ ਵੀ ਤੁਹਾਨੂੰ ਡਾਲਰ ਦੀ ਲੋੜ ਨਹੀਂ, ਤੁਸੀਂ ਰੁਪਏ ਨਾਲ ਕਰ ਸਕਦੇ ਹੋ, ਔਰ ਆਲ ਆਫ ਏ ਸਡਨ ਇੰਡੀਆ ਦਾ ਜਿਹੜਾ ਉਹ ਅਮਰੀਕਾ ਦੇ ਪੈਰਾਂ 'ਚ ਆ ਡਿੱਗਣਾ ਔਰ ਈਰਾਨ ਨਾਲੋਂ ਕੱਟ ਆਫ ਹੋਣਾ। ਔਰ ਇਸ ਲਿਖਤ ਦੇ ਵਿੱਚ MK ਭੱਦਰ ਕੁਮਾਰ ਨੇ ਜਿਹੜਾ ਸ਼ੈਕਸਪੀਅਰ ਦਾ ਜੂਲੀਅਸ ਸੀਜ਼ਰ ਉਹਨਾਂ ਦਾ ਡਰਾਮਾ ਉਸ ਦਾ ਹਵਾਲੇ ਦੇ ਕੇ ਕਿਹਾ, ਔਰ ਉਹਦਾ ਇੱਕ ਬੜਾ ਇੱਕ ਟਿਪੀਕਲ ਡਾਇਲੌਗ ਹੈ ਅੰਗਰੇਜ਼ੀ ਦੇ ਵਿੱਚ, ਉਹ ਅਕਸਰ ਇਸਤੇਮਾਲ ਹੁੰਦਾ ਹੈ ਕਿ ਜਦੋਂ ਜੂਲੀਅਸ ਸੀਜ਼ਰ ਜਿਹੜਾ ਉਹ ਮਾਰਚ ਦਾ ਮਹੀਨਾ 14 ਜਾਂ 15 ਮਾਰਚ ਸੀ, ਉਹ ਜਾ ਰਿਹਾ ਸੈਨੇਟ ਵੱਲੋਂ ਇੱਕ ਕੰਟਰਾਈਵ ਕੀਤੀ ਹੈ ਸਿਚੁਏਸ਼ਨ, ਔਰ ਉਹਦੇ ਜਿਹੜੇ ਸੈਨੇਟਰਸ ਨੇ ਜਿਨ੍ਹਾਂ ਦੇ ਵਿੱਚ ਉਹਦਾ ਇੱਕ ਬੜਾ ਟਰਸਟਵਰਦੀ ਜਿਹੜਾ ਬੰਦਾ ਬਰੂਤੇ ਉਹ ਵੀ ਉਹਨਾਂ 'ਚ ਸ਼ਾਮਲ ਹੈ। ਹੁਣ ਕੀ ਹੁੰਦਾ ਹੈ, ਹਾਲਾਂਕਿ ਉਹ ਜਦੋਂ ਜਾ ਰਿਹਾ ਹੈ ਤੇ ਇੱਕ ਨਜੂਮੀ ਰਾਹ ਦੇ ਵਿੱਚ ਖਲੋਤਾ ਹੈ, ਉਹਨੂੰ ਜੂਲੀਅਸ ਸੀਜ਼ਰ ਨੂੰ ਵਾਰਨ ਵੀ ਕਰ ਰਿਹਾ ਹੈ ਕਿ ਬੀਵੀਅਰ ਆਫ ਆਈਡਸ ਆਫ ਮਾਰਚ, ਕਿਉਂਕਿ ਆਈਡਸ ਵੀ ਵੇਰੀ ਕਰਦੇ ਨੇ ਮਹੀਨਿਆਂ ਦੇ, ਕਦੇ 14 ਤੇ 15 ਮਾਰਚ ਹੁੰਦਾ ਹੈ ਜਿਵੇਂ ਜਿਵੇਂ ਵੀ ਹੈ, ਪਰ ਮਾਰਚ ਉਸ ਦਾ ਜਿਹੜਾ ਸੀ ਸ਼ਾਇਦ 15 ਮਾਰਚ ਸੀ ਜਦੋਂ ਉਹਨੂੰ ਵਾਰਨ ਕੀਤਾ ਕਿ ਬਈ ਖਬਰਦਾਰ। ਉਹ ਬੇਪਰਵਾਹ ਹੋ ਕੇ ਤੁਰਦਾ ਹੈ ਕਿ ਬਈ ਉਹਨੂੰ ਕੋਈ ਪਰਵਾਹ ਨਹੀਂ, ਪਰ ਜੋ ਹੀ ਉੱਥੇ ਜਾਂਦਾ ਹੈ ਉਸ ਨੂੰ ਜਿਹੜਾ ਹੈ ਉਸ ਦੀ ਅਸੈਸੀਨੇਸ਼ਨ ਹੋ ਜਾਂਦੀ ਹੈ, ਔਰ ਉਹ ਦੇਖਦਾ ਵੀ ਉਹਨਾਂ ਦੇ ਵਿੱਚ ਵਾਰ ਕਰਨ ਵਾਲਿਆਂ 'ਚ ਉਹਦਾ ਉਹ ਦੋਸਤ ਬਰੂਤੇ ਵੀ ਹੈ। ਤੇ ਉਹਦਾ ਜਿਹੜਾ ਇੱਕ ਡਾਇਲੌਗ ਹੈ ਸ਼ੈਕਸਪੀਅਰ ਦਾ ਉਹਦੇ 'ਚ ਕਿ ਉਹ ਟਰਨ ਅਰਾਊਂਡ ਕਰਦਾ ਹੈ ਤੇ ਉਹ ਕਹਿੰਦਾ, ਉਹ ਤੂੰ ਬਰੂਤੇ ਯਾਰ, ਤੂੰ ਮੇਰੇ ਕਾਤਲਾਂ 'ਚ, ਤੂੰ ਮੈਨੂੰ ਕਤਲ ਕਰਨ ਵਾਲਿਆਂ 'ਚ। ਸੋ ਇਹ ਜਿਹੜਾ ਮਿਸਟਰ ਭੱਦਰ ਕੁਮਾਰ ਨੇ ਜਿਹੜਾ ਇੰਡੀਆ ਨੇ ਈਰਾਨ ਦੇ ਨਾਲ ਕੀਤਾ ਹੈ, ਇਹਨੂੰ ਉਹ ਤੂੰ ਬਰੂਤੇ ਦੇ ਨਾਲ ਕੰਪੇਅਰ ਕੀਤਾ ਹੈ ਕਿ ਵੀ ਜਿਹੜਾ ਇਹਨਾਂ ਦਾ ਰਵੱਈਆ ਜੋ ਇਹਨਾਂ ਨੇ ਕੀਤਾ ਹੈ ਇਹ ਤਾਂ ਇਸ ਲੈਵਲ ਦੇ ਉੱਤੇ ਹੈ ਜਿਵੇਂ ਬਰੂਤੇ ਨੇ ਆਪਣੇ ਦੋਸਤ ਜੂਲੀਅਸ ਸੀਜ਼ਰ ਦੀ ਜਿਹੜੀ ਅਸੈਸੀਨੇਸ਼ਨ ਹੈ ਉਹਦੇ 'ਚ ਕੰਸਪਾਇਰ ਕੀਤਾ ਸੀ ਵਿਰੋਧੀਆਂ ਦੇ ਨਾਲ। ਫਿਰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਦੋਂ ਫੋਰਨ ਮਿਨਿਸਟਰ ਉਹਨਾਂ ਦੇ ਮਿਸਟਰ ਮੁਹੰਮਦ ਜਾਵੇਦ ਜ਼ਰੀਫ, ਸੁਸ਼ਮਾ ਸਵਰਾਜ ਕਿਉਂਕਿ ਗਵਰਨਮੈਂਟ ਜਾ ਰਹੀ ਹੈ ਵੀ ਇਹ ਤਾਂ ਐਵੇਂ ਹੁਣ ਲਾਸਟ 'ਚ ਹੀ ਹੈਗੀ ਹੈ, ਉਹਨੇ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਵੀ ਵਿਲ ਬੀ, ਜਦੋਂ ਹੁਣ ਸਰਕਾਰ ਬਦਲਣੀ ਹੈ, ਵੀ ਵਿਲ ਬੀ ਕੀਪਿੰਗ ਇਨ ਮਾਈਂਡ ਆਵਰ ਕਮਰਸ਼ੀਅਲ ਕੰਸੀਡਰੇਸ਼ਨਸ, ਐਨਰਜੀ ਸਿਕਿਉਰਿਟੀ ਐਂਡ ਇਕਨੋਮਿਕ ਇੰਟਰਸਟ। ਮਤਲਬ ਇਹ ਹੈ, ਉਹਨੇ ਕਿਹਾ ਜੀ ਉਹਦੇ ਪੱਲੇ ਵੀ ਕੀ ਹੈ, ਸਵਰਾਜ ਦੇ ਅਲਟੀਮੇਟਲੀ ਉਹਦਾ ਬਾਸ ਮੋਦੀ ਤਾਂ ਲੱਗਾ ਹੋਇਆ ਹੈ ਇਲੈਕਸ਼ਨ ਕੈਂਪੇਨਿੰਗ 'ਚ, ਔਰ ਦੂਸਰੇ ਪਾਸੇ ਇਹ ਹੈ ਕਿ ਵੀ ਜਦੋਂ ਤੁਸੀਂ ਉਹ ਪੰਜਾਬੀ 'ਚ ਕਹਿੰਦੇ ਨੇ ਮਰ ਗਏ ਤੇ ਮੁੱਕਰ ਗਏ, ਉਹਦਾ ਤੁਸੀਂ ਕੀ ਕਰ ਸਕਦੇ ਹੋ ਕਿ ਜਦੋਂ ਤੁਸੀਂ ਬਿਟਰੇ ਹੀ ਕੀਤਾ ਤੇ ਕਰਨਾ ਕਰਾਣਾ ਕੀ ਸੀ। ਹੁਣ ਇਹਦੇ 'ਚ ਈਰਾਨ ਨੂੰ ਇਹ ਵੀ ਹੈ ਵੀ ਹੁਣ ਤੱਕ ਇੰਡੀਆ ਇਹ ਕਹਿੰਦਾ ਰਿਹਾ ਵੀ ਅਸੀਂ ਅਮਰੀਕਾ ਦੀਆਂ ਸੈਂਕਸ਼ਨਸ ਨੂੰ ਨਹੀਂ ਮੰਨਦੇ, ਅਲਟੀਮੇਟਲੀ ਜਿਹੜੀਆਂ ਸੈਂਕਸ਼ਨਸ ਯੂਨਾਈਟਿਡ ਨੇਸ਼ਨਸ ਲਾਏਗਾ ਅਸੀਂ UN ਸੈਂਕਸ਼ਨਸ ਦੇ ਲਈ ਜਿਹੜਾ ਉਹ ਵਚਨਬੱਧ ਹੈ, ਉਸ ਦੇ ਲਈ ਅਸੀਂ ਕਰਾਂਗੇ। ਔਰ ਇਹ ਜਿਹੜਾ ਹੁਣ ਤੱਕ ਜੇ ਦੂਸਰੇ ਜਿਹੜੇ ਇੰਪੋਰਟਰ ਨੇ ਚਾਈਨਾ ਜਾਂ ਟਰਕੀ, ਉਹਨਾਂ ਨੇ ਬਿਲਕੁਲ ਨਹੀਂ ਕੀਤਾ। ਫਿਰ ਮਿਸਟਰ ਭੱਦਰ ਕੁਮਾਰ ਇਸ ਸੀਨੀਰੀਓ ਨੂੰ ਬਣਾ ਰਹੇ ਨੇ ਕਿ ਵੀ ਇਸ ਵੇਲੇ ਮੋਦੀ ਜਿਹੜਾ ਉਸ ਦੀ ਜਿਵੇਂ 3 ਯਾਰ ਉਸ ਦੇ ਨੇ, ਉਹਨਾਂ ਦੇ ਵਿੱਚ ਬੈਂਜਾਮਿਨ ਨੈਤਨਯਾਹੂ ਇਜ਼ਰਾਈਲ ਦਾ,
ਜਿਹੜਾ ਪ੍ਰਾਈਮ ਮਿਨਿਸਟਰ ਹੈ ਜੀ ਫਿਰ ਬਿਨ ਜ਼ਾਇਦ ਆਫ UAE ਯੂਨਾਈਟਿਡ ਅਰਬ ਐਮਿਰੇਟਸ ਔਰ ਬਿਨ ਸਲਮਾਨ ਸਾਊਦੀ ਅਰੇਬੀਆ, ਤਿੰਨੋਂ ਹੀ, ਕਿਉਂਕਿ ਉਹਨਾਂ ਦਾ ਸਾਊਦੀਆਂ ਦਾ ਇੱਕ ਆਪਣਾ ਏਜੰਡਾ ਹੈ ਅਗੇਂਸਟ ਈਰਾਨ ਤੇ ਇਹਨਾਂ ਦਾ, ਔਰ ਇਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਬੋਲਟਨ ਬੈਠਾ ਹੋਇਆ ਜਿਹੜਾ ਟਰੰਪ ਦਾ ਨੈਸ਼ਨਲ ਐਡਵਾਈਜ਼ਰ ਹੈ। ਉਹ ਸਾਊਦੀਜ਼ ਨੂੰ ਵੀ ਹੁਣ ਉਹ ਬਿਨ ਸਲਮਾਨ ਖੁਦ ਜਿਹੜਾ ਆਪਣੇ ਜਰਨਲਿਸਟ ਦੇ ਇਸਤੰਬੁਲ ਦੇ ਵਿੱਚ ਕਤਲ ਦੇ ਵਿੱਚ ਮੁਨੱਵਸ ਹੋਣ ਦੇ ਬਾਵਜੂਦ ਆਫ ਦਾ, ਕਿਉਂਕਿ ਹੁਣ ਅਮਰੀਕਨ ਇਸਤੇਮਾਲ ਕਰ ਰਹੇ ਨੇ ਇਹਨਾਂ ਨੂੰ, ਔਰ ਮੋਦੀ ਵੀ ਇਸ ਸਾਰੀ ਗੇਮ ਦਾ ਜਿਹੜਾ ਹੈ ਉਹ ਹਿੱਸਾ ਬਣ ਗਿਆ। ਔਰ ਇਹ ਜਿਹੜੀ ਸਾਰੇ ਹੀ ਇਸ ਵੇਲੇ ਈਰਾਨ ਪਾਲਿਸੀ ਦੇ ਸਪਾਂਸਰ ਨੇ, ਉਹ ਤਾਂ ਜ਼ਾਹਰ ਹੈ ਬੋਲਟਨ ਹੈ, ਪਰ ਇਹ ਸਾਊਦੀ ਅਰੇਬੀਆ, UAE ਔਰ ਇੰਡੀਆ ਇਸ ਦੇ ਵਿੱਚ ਜਿਹੜੇ ਨੇ ਭਾਗੀਦਾਰ ਬਣੇ ਹੋਏ ਨੇ। ਹਾਲਾਂਕਿ ਹਸਨ ਰੂਹਾਨੀ ਜਿਹੜੇ ਈਰਾਨ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਨਾਲ ਮੋਦੀ ਜਦੋਂ ਪਿਛਲੇ ਸਮੇਂ 'ਚ ਰਸ਼ੀਆ ਦੇ ਵਿੱਚ ਮਿਲਿਆ ਔਰ ਕਿਸ ਕਿਸਮ ਦੇ ਐਗਰੀਮੈਂਟ ਕੀਤੇ, ਮੈਂ ਦੇਖ ਰਿਹਾ ਸੀ ਕਿ ਵੀ ਉਹਨਾਂ ਨੇ $21 ਬਿਲੀਅਨ ਦਾ ਜਿਹੜਾ ਇਹਨਾਂ ਦਾ ਚਾਹ ਬਹਾਰ ਔਰ ਹਾਜੀਗਰ ਕੋਰੀਡੋਰ ਸੀ, $85 ਬਿਲੀਅਨ $85 ਮਿਲੀਅਨ ਕੱਲਾ ਚਾਹ ਬਹਾਰ ਦੇ ਲਈ ਸੀ। ਫਿਰ ਇਸ ਦੇ ਨਾਲ 150 ਮਿਲੀਅਨ ਲਾਈਨ ਕ੍ਰੈਡਿਟ ਦੀ ਸੀ ਜਿਹੜੀ ਇੰਡੀਆ ਨੇ ਈਰਾਨ ਨੂੰ ਦੇਣੀ ਸੀ। 8 ਬਿਲੀਅਨ ਇੰਡੀਆ ਈਰਾਨ ਮੈਮੋ ਆਫ ਅੰਡਰਸਟੈਂਡਿੰਗ ਇੰਡੀਅਨ ਇੰਡਸਟਰੀਅਲ ਇਨਵੈਸਟਮੈਂਟ ਇਨ ਚਾਹ ਬਹਾਰ ਸਪੈਸ਼ਲ ਇਕਨੋਮਿਕ ਜ਼ੋਨ, 11 ਬਿਲੀਅਨ ਫॉर Heligag Iran iron and steel mining project awarded to 7 Indian companies in central Afghanistan, and $2 billion commitment to Afghanistan for developing supporting infrastructure including the construction of Chabahar Hajigag railway line। ਜੀ ਹੁਣ ਜ਼ਾਹਰ ਹੈ ਜੇ ਅਸੀਂ ਹਾਈਡ ਸਾਈਡ ਤੋਂ ਦੇਖੀਏ ਪਾਕਿਸਤਾਨ ਦੇ ਐਂਗਲ ਤੋਂ ਤੇ ਸਾਡੇ ਐਂਗਲ ਤੋਂ ਵੀ ਖਾਲਿਸਤਾਨ ਦੇ, ਇਹ ਬਹੁਤ ਵਧੀਆ ਹੋਇਆ ਜੀ, ਕਿਉਂਕਿ ਇਹ ਜਿਹੜਾ ਭਾਰਤ ਬਹੁਤ ਵਾਰ ਈਰਾਨ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਹਾ ਸੀ ਔਰ ਈਰਾਨ ਵੀ ਸਮਝਦਾ ਸੀ ਕਿ ਵੀ ਕੋਈ ਨਹੀਂ, ਇਹਨਾਂ ਨੂੰ ਮੋਢਾ ਦੇ ਦਿਓ, ਸਾਡਾ ਕੋਈ ਨੁਕਸਾਨ ਨਹੀਂ ਹੈ। ਹਾਲਾਂਕਿ ਈਰਾਨ ਨੇ ਕੋਈ ਕਸ਼ਮੀਰ ਦੇ ਮੁੱਦੇ ਤੇ ਆਪਣੀ ਪੋਜੀਸ਼ਨ ਨਹੀਂ ਸੀ ਬਦਲੀ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ, ਪਰ ਹੌਲੀ ਹੌਲੀ ਖਿਸਕ ਕੇ ਕਿਤੇ ਨਾ ਕਿਤੇ ਉਹ ਬਾਈਲੈਟਰਲ ਇੰਡੀਆ ਪਾਕਿਸਤਾਨ ਗੱਲਬਾਤ ਰਾਹੀਂ ਹੱਲ ਕਰਨ ਦੀ ਗੱਲ ਵੀ ਕਰਦੇ ਸੀ। ਸੋ ਹੁਣ ਇਸ ਸਾਰੇ ਚੋਂ ਜਿਹੜਾ ਇਹਨਾਂ ਨੇ ਬਹੁਤ ਕੁਝ ਡਿਵੈਲਪ ਕਰਨਾ ਸੀ ਕਿ ਜੀ ਹੈਰਾਤ ਤੋਂ ਮਜ਼ਾਰੇ ਸ਼ਰੀਫ ਹਾਈਵੇ ਬਣਾਵਾਂਗੇ ਔਰ ਉਹਦੇ 'ਚ ਲੰਬਾ ਚੌੜਾ 7200 ਕਿਲੋਮੀਟਰ ਲੌਂਗ ਮਲਟੀ ਮੋਡ ਨਾਰਥ ਸਾਊਥ ਟਰਾਂਸਪੋਰਟ ਕੋਰੀਡੋਰ, ਔਰ ਇਹ ਸਾਰੇ ਜਿਹੜੇ ਨੇ ਹੁਣ ਈਰਾਨ ਨੂੰ ਵੀ ਲੱਗਦਾ ਸੀ ਕਿ ਵੀ ਇੰਨੀਆਂ ਕਮਿਟਮੈਂਟਸ, ਇੰਨੇ ਪ੍ਰੋਜੈਕਟ ਜਿਹੜੇ ਅਲਟੀਮੇਟਲੀ ਇੰਡੀਆ ਦੇ ਫਾਇਦੇ 'ਚ ਜਾਣੇ ਸੀ, ਵੀ ਇਹਦੇ ਤੋਂ ਇੱਕ ਕੁਰਕੀ ਅਮਰੀਕਾ ਦੀ ਦੇ ਥੱਲੇ ਜਿਹੜਾ ਉਹਨਾਂ ਦਾ ਬਿਲਕੁਲ ਹੀ ਕੰਮ ਹੋ ਗਿਆ। ਔਰ ਇਸ ਸਾਰੇ ਚੋਂ ਫਿਰ ਜਿਹੜਾ ਉਹਨਾਂ ਨੇ ਹੁਣ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਸਾਹਮਣੇ, ਔਰ ਇਹ ਇੰਡੀਅਨ ਮੀਡੀਆ ਹੀ ਕਹਿ ਰਿਹਾ, ਹੁਣ ਜਦੋਂ ਇਹਨਾਂ ਨੇ ਮਸੂਦ ਅਜ਼ਹਰ ਨੂੰ ਜਿਹੜਾ ਉਹ ਐਜ਼ ਏ UN ਟੈਰਰਿਸਟ ਬਣਾਇਆ, ਬੜੀ ਜਿੱਤ ਗਏ ਉਹ ਇਲੈਕਸ਼ਨਾਂ 'ਚ ਫਾਇਦਾ ਲੈਣਾ ਸੀ। ਹਾਲਾਂਕਿ ਅਸੀਂ ਉਦੋਂ ਵੀ ਇਹਦੇ 'ਤੇ ਇੱਕ ਸੈਗਮੈਂਟ ਕੀਤਾ ਸੀ ਕਿ ਇਹ ਚਾਈਨਾ ਔਰ ਪਾਕਿਸਤਾਨ ਨੇ ਆਪਸ 'ਚ ਸਲਾਹ ਕਰਕੇ ਕੀਤਾ, ਔਰ ਇਹਦੇ ਥੱਲੇ ਅਮਰੀਕਾ ਨੇ ਜਿਹੜਾ ਪੁਸ਼ ਕੀਤਾ, ਬੇਸ਼ੱਕ ਫਰਾਂਸ, ਬ੍ਰਿਟਨ, ਰਸ਼ੀਆ ਵੀ ਜਹਾਜ਼ ਤੇ ਚੜ੍ਹੇ ਹੋਏ ਸੀ ਇਹਨਾਂ ਦੇ, ਉਹਨਾਂ ਨੇ ਇੰਡੀਆ ਦੀ ਬਾਹ ਮਰੋੜ ਕੇ ਇੰਡੀਆ ਤੋਂ ਕੰਸੈਸ਼ਨ ਲਏ ਹੋਏ ਨੇ। ਇਹ ਗੱਲ ਉਦੋਂ ਵੀ ਸਾਹਮਣੇ ਆਈ ਸੀ ਕਿ ਇਹਨਾਂ ਨੂੰ ਮਸੂਦ ਅਜ਼ਹਰ ਦਾ ਫਾਇਦਾ ਚੋਣਾਂ 'ਚ ਜਿੱਤਣ ਲਈ ਮੋਦੀ ਨੇ ਮੁਲਕ ਵੇਚ ਦਿੱਤਾ ਹੈ। ਔਰ ਹੁਣ ਇੰਡੀਅਨ ਮੀਡੀਆ ਕਹਿ ਰਿਹਾ ਹੈ ਕਿ ਵੀ ਇਹ ਜਿਹੜਾ ਕੁਇਡ ਪ੍ਰੋ ਕਿਊ ਸੀ, ਅਮਰੀਕਾ ਨੇ ਕਿਹਾ ਸੀ ਵੀ ਅਸੀਂ ਮਸੂਦ ਅਜ਼ਹਰ ਦੇ ਮਾਮਲੇ 'ਚ ਲੈ ਲੈਂਦੇ ਹਾਂ ਲਾਈਨ, ਲੇਕਿਨ ਤੁਸੀਂ ਈਰਾਨ ਵਾਲਾ ਕੰਮ ਜਿਹੜਾ ਉਸ ਆਪਣੀਆਂ ਚੋਣਾਂ ਜਿੱਤਣ ਲਈ ਉਹਨਾਂ ਨੇ ਆਪਣੇ ਮੁਲਕ ਦੇ ਇੰਟਰਸਟ ਵੇਚੇ। ਫਿਰ ਦੂਸਰਾ ਇਹ ਸੀ ਕਿ ਵੀ ਇਹ ਜਿਹੜਾ ਅਮਰੀਕਾ ਦੇ ਨਾਲ ਜਿਹੜਾ ਦੂਸਰਾ ਪਾਰਟ ਇਹਨਾਂ ਦਾ ਲੱਗਦਾ ਹੈ, ਔਰ ਆਲਰੇਡੀ ਟਰੰਪ ਕਹਿ ਚੁੱਕਾ ਹੈ ਇੰਡੀਆ ਨੂੰ ਕਿ ਵੀ ਇਹ ਟੈਰਿਫ ਕਿੰਗ ਹੈ, ਕਿ ਇਹ ਹਰ ਚੀਜ਼ ਤੇ ਟੈਰਿਫ ਲਾਈ ਹੈ, ਔਰ ਉਹਨਾਂ ਨੇ ਨਾਲ ਹੀ ਇਹ ਕਿਹਾ ਬੋਲਟਨ ਨੇ ਕਿ ਵੀ ਆ ਜਿਹੜੀਆਂ ਬਿਜ਼ਨਸ ਵਿਦ ਈਜ਼ ਕਰੋ, ਅਮਰੀਕਨ ਕੰਪਨੀਆਂ ਤੇ ਲਾਈਆਂ ਪਾਬੰਦੀਆਂ ਜਿਹੜੀਆਂ ਨੇ ਇਹਨਾਂ ਨੂੰ ਹਟਾਓ, ਰਿਮੂਵ ਓਵਰਟਲੀ ਰੈਸਟ੍ਰਿਕਟਿਵ ਮਾਰਕੀਟ ਐਕਸੈਸ ਬੈਰੀਅਰਸ। ਔਰ ਇਸ ਦੇ ਨਾਲ ਜਿਹੜਾ ਥਰਡ ਐਂਗਲ ਜਿਹੜਾ ਆਉਣ ਵਾਲੇ ਦਿਨਾਂ 'ਚ ਦੇਖਿਆ ਜਾ ਸਕਦਾ ਹੈ ਜੇ ਮੋਦੀ ਦੀ ਕੰਟੀਨਿਊਟੀ ਹੁੰਦੀ ਹੈ ਕਿ 400S ਮਿਸਲਸ ਜਿਹੜੀਆਂ ਰਸ਼ੀਆ ਤੋਂ ਨੇ, ਹੁਣ ਬਹੁਤ ਘੱਟ ਨੂੰ ਪਤਾ ਹੈ ਵੀ ਅਮਰੀਕਾ ਦਾ ਜਿਹੜਾ ਐਮਬਾਰਗੋ ਲੱਗਾ ਹੋਇਆ ਸੈਂਕਸ਼ਨਸ ਦਾ, ਰਸ਼ੀਆ ਤੇ ਵੀ ਲੱਗਾ ਹੋਇਆ ਕ੍ਰੀਮੀਆ ਦੇ ਮੁੱਦੇ ਤੇ, ਔਰ ਇੰਡੀਆ ਨੇ ਉਦੋਂ ਕਿਹਾ ਸੀ ਜੀ ਅਸੀਂ ਲੈ ਲਿਆ ਆ ਗਿਆ 400S ਜਿਹੜੀਆਂ ਮਿਸਲਸ ਨੇ ਉਹ ਮਿਸਲ ਡਿਫੈਂਸ ਸਿਸਟਮ ਹੈ ਰਸ਼ੀਆ ਤੋਂ ਬਾਏ ਕੀਤਾ। ਥਰਡ ਅਮਰੀਕਾ ਦਾ ਇਹ ਹੈ ਵੀ ਉਹ ਕੈਂਸਲ ਕਰੋ, ਔਰ ਜਿਹੜਾ ਸਾਡੀਆਂ ਨੇ ਮਿਸਲ ਸਿਸਟਮ ਜਿਹੜਾ ਮਚ ਮੋਰ ਐਕਸਪੈਂਸਿਵ ਹੈ
ਔਰ ਲੈਸ ਸਫਿਸਟੀਕੇਟ ਹੈ ਰਸ਼ੀਆ ਨਾਲੋਂ, ਜੀ ਉਹਨੂੰ ਬਾਏ ਕਰੋ। ਸੋ ਇਹ ਜਿਹੜਾ ਹੁਣ ਜ਼ਾਹਰ ਹੈ ਕਿ ਵੀ ਇਸ ਸਾਰੇ ਦੇ ਨਾਲ ਜਿਹੜੀ ਖਬਰ ਨੇ, ਔਰ ਚਾਈਨਾ ਇਹਨਾਂ ਨੂੰ ਦੱਸੇਗਾ ਬਾਅਦ ਦੇ ਵਿੱਚ, ਹੁਣ ਸਾਊਥ ਚਾਈਨਾ ਸੀ ਦੇ ਵਿੱਚ ਘੇਰਨ ਦੇ ਲਈ ਜਿਵੇਂ ਫਿਲੀਪੀਨਜ਼ ਹੈ ਜਾਂ ਜਾਪਾਨ ਹੈ, ਉਹਨਾਂ ਦੇ ਨਾਲ ਕਿਉਂਕਿ ਐਗਰੀਮੈਂਟ ਹੈ ਅਮਰੀਕਾ ਤੋਂ ਨੇਵਲ ਐਕਸਰਸਾਈਜ਼ਸ ਦੇ ਨਾਂ ਥੱਲੇ ਉੱਥੇ ਕਰ ਦੇਣ। ਇਸ ਵਾਰ ਇੰਡੀਆ ਨੇ ਵੀ ਜਿਹੜਾ ਉਸ US ਲੈਡ ਨੇਵਲ ਐਕਸਰਸਾਈਜ਼ ਸਾਊਥ ਚਾਈਨਾ ਸੀ 'ਚ ਜੁਆਇਨ ਕੀਤਾ, ਜਿਹੜੀ ਪੂਰੀ ਪ੍ਰੋਵੋਕੇਸ਼ਨ ਹੈ। ਔਰ ਐਂਡ ਦੇ ਵਿੱਚ ਮਿਸਟਰ ਭੱਦਰ ਕੁਮਾਰ ਨੇ ਇਸ ਆਰਟੀਕਲ ਦੇ ਕਿਹਾ, the running theme in all this is that India's strategic ties with Iran, Russia and China are coming under challenge from Washington। कि भी ये बड़ा बहादुर बनया सी मोदी, और ईवन ईरान चाइना और रशिया के हवाले नाल हुण भारत वही नीति अपना रहा है जां अपनाएगा जो अमरीका चाहुंदा है। बट द बिग क्वेश्चन इज हाउ कम Washington regards the muscular Modi government with a 56-inch chest to be made of such cowardly stuff? Are the ruling elites so thoroughly compromised with the Americans? There are no easy answers। कहा जी 56 इंच ਦੇ ਸੀਨੇ ਵਾਲਾ ਆਪਣੇ ਆਪ ਨੂੰ ਬੜਾ ਯੋਧਾ ਕਹਿਣ ਵਾਲਾ, ਇਹ ਕਿਵੇਂ ਫਲੈਟ ਹੋ ਕੇ ਮੁਲਕ ਦਾ ਇੰਟਰਸਟ ਵੇਚ ਰਿਹਾ, ਔਰ ਇਹਦਾ ਕੀ ਜਵਾਬ ਹੈ? ਉਹਨਾਂ ਨੇ ਕਿਹਾ ਕਿ ਜੀ ਇਹਦੇ ਜਿਹੜਾ ਜਵਾਬ ਲੱਭਣਾ ਉਹ ਸੌਖਾ ਨਹੀਂ ਹੈ, ਪਰ ਮੈਂ ਸਮਝਦਾ ਹਾਂ ਕਿ ਵੀ ਇਹ ਵੀ ਚੰਗਾ ਹੈ, ईरान ਨੂੰ ਇੱਕ ਲੈਸਨ ਵੀ ਮਿਲ ਗਿਆ ਬਿਲਕੁਲ। ਔਰ ਇਸ ਤੋਂ ਇਹ ਵੀ ਬੜਾ ਜ਼ਾਹਰ ਹੁੰਦਾ ਹੈ ਕਿ ਵੀ ਇੰਡੀਆ ਦੇ ਨਾਲ ਕਿਸ ਕਿਸਮ ਦੀ ਪਾਵਰ ਹੈ ਜਿਹੜੀ ਕਿ ਆਪਣੇ ਨੈਸ਼ਨਲ ਇੰਟਰਸਟ ਨੂੰ ਹੁਣ ਹੋਏਗਾ ਇਹ ਕਿ ਅਮਰੀਕਾ ਆਪਣਾ ਕਰੂਡ ਆਇਲ ਵੇਚੇਗਾ ਇੰਡੀਆ ਨੂੰ ਬਹੁਤ ਮਹਿੰਗੇ ਭਾਅ 'ਤੇ। ਹੁਣ ਤਾਂ ਇਰਾਨੀਅਨ ਆਇਲ ਬੰਦ ਹੋਇਆ ਤਾਂ ਇਹਨਾਂ ਨੇ ਆਪਣੇ ਰਿਜ਼ਰਵ 'ਚੋਂ ਆਇਲ ਕੱਢ ਕੇ ਮਾਰਕੀਟ 'ਚ ਲੈ ਆਂਦਾ ਤਾਂ ਕਿ ਚੋਣਾਂ ਦੇ ਮੌਸਮ 'ਚ ਹੋਏ ਨਾ ਦੁੱਗਣੇ ਪ੍ਰਾਈਸ ਉੱਥੇ ਹੋਣਗੇ। ਔਰ ਇਸ ਸਾਰੇ ਦੇ ਨਾਲ ਜਿਹੜਾ ਸਾਰਾ ਚਾਹ ਬਹਾਰ ਪ੍ਰੋਜੈਕਟ ਜਿਹੜਾ ਇਹਨਾਂ ਨੂੰ ਸੀ ਜੀ ਪਾਕਿਸਤਾਨ ਨੂੰ ਬਾਈਪਾਸ ਕਰਕੇ ਅਸੀਂ ਆਪਣਾ ਡਿਵੈਲਪ ਕਰ ਲਈਏ, ਉਹ ਵੀ ਜਾਂਦਾ ਲੱਗਾ। ਤੇ ਨਾਲ ਦੇ ਨਾਲ ਫਿਰ ਜਿਹੜਾ ਚਾਈਨਾ ਦੀ ਅੱਖ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਫਿੰਗਰ ਇਨ ਦਾ ਆਈ, ਉਹ ਦਿਖਾਈ ਹੈ ਸਾਊਥ ਚਾਈਨਾ ਸੀ 'ਚ ਜਾ ਕੇ। ਉਹ ਤਾਂ ਫਿਰ ਚਾਈਨੀਜ਼ ਦਾ ਆਪਣਾ ਸਟਾਈਲ ਹੈ, ਆਉਣ ਵਾਲੇ ਪੀਰੀਅਡ ਦੇ ਵਿੱਚ ਉਹ ਦੱਸੇਗਾ ਵੀ ਕੀ ਹੈ। ਸੋ ਮੈਂ ਸਮਝਦਾ ਵੀ ਹੈ ਤਾਂ ਇਹ ਥੋੜ੍ਹਾ ਜਿਹਾ ਰਸਟਿਕ ਈਡੀਅਮ, ਪਰ ਈਰਾਨ ਵਾਲਿਆਂ ਨੂੰ ਜੇ ਪਰਸ਼ੀਅਨ 'ਚੋਂ ਨਿਕਲ ਕੇ ਥੋੜ੍ਹਾ ਪੰਜਾਬੀ ਵੱਲ ਵੀ ਆ ਜਾਣ ਤੇ ਫਿਰ ਇੰਨਾ ਕੁ ਤਾਂ ਉਹ ਕਹਿ ਸਕਦੇ ਨੇ ਕਿ ਵੀ ਟਕੇ ਦੀ ਹੰਡੀ ਗਈ, ਕੁੱਤੇ ਦੀ ਜ਼ਾਤ ਪਛਾਣੀ ਗਈ। ਸੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇਸ ਤੋਂ ਪਹਿਲਾਂ ਆਪਾਂ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। Thank you so much viewers। ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।